ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਦਸੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਪਹਿਲੇ ਦਿਨ ਪਿਛਲਿਆਂ ਵਾਹਵਾ ਸਾਰੇ ਦਿਨਾਂ ਤੋਂ ਬਾਅਦ ਮੇਰੀ ਤਬੀਅਤ ਥੋੜੀ ਜਿਹੀ ਸੰਭਲੀ ਹੈ। ਪਿਛਲੇ ਦਿਨਾਂ 'ਚ ਤੇ ਬਿਲਕੁਲ ਹੀ ਸਾਹ ਹੀ ਨਹੀਂ ਸੀ ਨਿਕਲ ਰਿਹਾ ਤੇ ਉਸੇ ਵਜ੍ਹਾ ਤੋਂ ਹਾਸਾ ਵੀ ਨਹੀਂ ਸੀ ਨਿਕਲਦਾ ਤੇ ਤੁਹਾਡੇ ਸਾਹਮਣੇ ਖਬਰਾਂ ਵੀ ਕੋਈ ਦਰੁਸਤ ਤਰੀਕੇ ਨਾਲ ਨਹੀਂ ਸੀ ਰੱਖ ਪਾ ਰਿਹਾ। ਅੱਜ ਵੀ ਅਜੇ ਤਬੀਅਤ ਪੂਰੀ ਤਰ੍ਹਾਂ ਸੰਭਲੀ ਨਹੀਂ, ਪਰ ਹੁਣ ਕਮ ਅਜ਼ ਕਮ ਇਸ ਕਾਬਲ ਹੈ ਕਿ ਵੀਲਾਗ ਜਿਹੜਾ ਉਹ ਤਸੱਲੀ ਨਾਲ ਕੀਤਾ ਜਾ ਸਕੇ। ਪਹਿਲੇ ਤੇ ਗਲਾ ਇੰਨਾ ਖਰਾਬ ਸੀ, ਖਾਂਸੀ ਇਤਨੀ ਜ਼ਿਆਦਾ ਸੀ ਕਿ ਸਾਨੂੰ ਕਈ ਵਾਰੀ ਰੁਕ ਕੇ ਵੀਲਾਗ ਕਰਨਾ ਪੈਂਦਾ ਸੀ। ਬਹਰਹਾਲ, ਕਿਉਂਕਿ ਤੁਹਾਡੇ ਨਾਲ ਇੱਕ ਵਾਅਦਾ ਹੈ ਕਿ ਛੁੱਟੀ ਨਹੀਂ ਕਰਾਂਗੇ ਤੁਹਾਡੇ ਹੁਕਮ ਦੇ ਮੁਤਾਬਕ, ਤੇ ਕੋਸ਼ਿਸ਼ ਕਰਨੇ ਉਸ 'ਤੇ ਪੂਰੇ ਉਪੜਨ ਦੇ। ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਇਹ ਹੈ ਕਿ ਜਦੋਂ ਕਿਸੇ ਹਕੂਮਤ ਦਾ ਵੀ ਵੇਲਾ ਪੂਰਾ ਹੋ ਜਾਂਦਾ ਹੈ, ਜਿਵੇਂ ਤੁਸੀਂ ਵੇਖਿਆ ਨਾ ਵੀ ਜਦੋਂ ਅੰਬ ਪੱਕ ਜਾਂਦਾ ਹੈ ਤੇ ਉਹ ਫਿਰ ਆਪੇ ਡਿੱਗ ਪੈਂਦਾ, ਨਾਮ ਹੀ ਉਹਨੂੰ ਲਾਓ, ਉਹਨੂੰ ਟਪਕੇ ਦਾ ਅੰਬ ਆਖਦੇ ਨੇ। ਇਹ ਤਾਂ ਤੁਸੀਂ ਸੁਣਿਆ ਹੀ ਹੈ। ਤੇ ਹੁਣ ਜਿਹੜੀਆਂ ਹਕੂਮਤਾਂ ਹੁੰਦੀਆਂ ਨੇ ਉਹਨਾਂ ਦਾ ਵੀ ਵੇਲਾ ਪੂਰਾ ਜਦੋਂ ਹੋ ਜਾਏ ਤਾਂ ਉਹਨਾਂ ਆਪੇ ਡਿੱਗਣਾ ਹੁੰਦਾ ਹੈ, ਔਰ ਉਹਦੀਆਂ ਕਈ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਨਿਸ਼ਾਨੀ ਤੇ ਹੁੰਦੀ ਹੈ ਵੀ ਆਵਾਮ ਦਾ ਸਬਰ ਜਿਹੜਾ ਪੂਰਾ ਹੋ ਜਾਂਦਾ ਹੈ, ਆਵਾਮ ਨੂੰ ਉਹਨਾਂ ਦੀਆਂ ਬੁਰਾਈਆਂ ਅੱਛਾਈਆਂ ਵਾਜ਼ਿਹ ਤੌਰ 'ਤੇ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਆਵਾਮ ਦਾ ਜਿਹੜਾ ਚਾਅ ਹੁੰਦਾ ਹੈ ਉਹ ਲੱਥ ਜਾਂਦਾ ਹੈ। ਉਸ ਤੋਂ ਬਾਅਦ ਦੂਜਾ ਇਹ ਹੁੰਦਾ ਵੀ ਉਹ ਆਪ ਵੀ ਉਲਟੇ ਸਿੱਧੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਨੇ। ਤੇ ਤੀਜਾ ਕੰਮ ਇਹ ਹੁੰਦਾ ਵੀ ਆਪੋ 'ਚ ਕਸੂਨੋ ਕਸੂਨੀ ਹੋਣ ਦਾ ਵੀ ਉਹ ਕੰਮ ਸ਼ੁਰੂ ਕਰ ਦਿੰਦੇ ਨੇ। ਹੁਣ ਪਹਿਲੇ ਵਾਲੇ ਕੰਮ ਤੇ ਬੜੇ ਚਰੋਕਣੇ ਹੋ ਗਏ ਨੇ। ਆਵਾਮ ਵੀ ਕੰਨਾਂ ਤੱਕ ਇਹਨਾਂ ਤੋਂ ਰਾਜ਼ੀ ਤਾਂ ਨਹੀਂ ਮੈਂ ਕਹਾਂਗਾ, ਬਲਕਿ ਕੰਨਾਂ ਤੱਕ ਇਹਨਾਂ ਤੋਂ ਜਿਹੜੀ ਇਹ ਨਾਰਾਜ਼ ਹੈ। ਇਹ ਆਪ ਵੀ ਉਲਟੇ ਸਿੱਧੇ ਕੰਮ ਕਰਦੇ ਨੇ। ਇਹਨਾਂ ਨੇ ਜਿਹੜਾ ਸਭ ਤੋਂ ਵੱਡਾ ਉਲਟਾ ਕੰਮ ਕੀਤਾ, ਭੈੜਾ ਕੰਮ ਕੀਤਾ, ਜਿਹੜਾ ਜ਼ੁਲਮ ਕੀਤਾ ਇਹਨਾਂ ਨੇ, ਉਹ ਜ਼ੁਲਮ ਇਹਨਾਂ ਨੇ ਕੀਤਾ ਹੈ ਜੋ ਇਹਨਾਂ ਨੇ 26 ਨਵੰਬਰ ਨੂੰ ਇਹਨਾਂ ਨੇ ਤਬਾਹੀ ਮਚਾਈ ਹੈ ਪਾਕਿਸਤਾਨ ਦੀ, ਪੂਰੇ ਪਾਕਿਸਤਾਨ ਦੀ ਮੈਂ ਆਖਾਂਗਾ, ਜੋ ਉਹਨਾਂ ਨੇ ਉੱਥੇ ਕਤਲੋ ਗਾਰਤ ਕੀਤੀ ਹੈ। ਔਰ ਜਿਸ ਪੈਮਾਨੇ 'ਤੇ ਕੀਤੀ, ਹੁਣ ਜਿਸ ਤਰ੍ਹਾਂ ਅੰਗਰੇਜ਼ੀ ਅਖਬਾਰਾਂ ਲਿਖ ਰਹੀਆਂ ਨੇ, ਡਰੌਪ ਸਾਈਟ ਨੇ ਹਿੰਦੁਸਤਾਨ ਤੋਂ ਦੱਸਿਆ ਹੈ, ਆਪਣਾ ਅਮਰੀਕਾ ਤੋਂ ਦੱਸਿਆ, ਹਿੰਦੁਸਤਾਨ ਮੈਂ ਆਖ ਦਿੱਤਾ। ਅਮਰੀਕਾ ਦੀ ਜਿਹੜੀ ਅਖਬਾਰ ਡਰੌਪ ਸਾਈਟ ਹੈ ਉਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਉੱਥੇ ਡਰੋਨ ਵੀ ਇਸਤੇਮਾਲ ਹੋਏ ਤੇ ਉੱਥੇ ਜਨਾਬ ਥਰਮਲ ਇਮੇਜਿੰਗ ਇਸਤੇਮਾਲ ਹੋਈ। ਮਤਲਬ ਕਿਹੜੀ ਕਿਹੜੀ ਟੈਕਨੋਲੋਜੀ ਇਸਤੇਮਾਲ ਕਰਕੇ ਬੰਦਿਆਂ ਦੀ ਕਤਲੋ ਗਾਰਤ ਨਹੀਂ ਕੀਤੀ। ਇਸ ਸਾਰੀ ਸੂਰਤ ਹਾਲ ਦੇ ਵਿੱਚ ਇਹਨਾਂ ਨੇ ਜੋ ਉੱਥੇ ਕਤਲੋ ਗਾਰਤ ਕੀਤੀ ਤੇ ਉਹ ਬਿਲਕੁਲ ਐਂਡ ਕਰਕੇ ਰੱਖ ਦਿੱਤਾ ਉਸ ਕੰਮ ਨੂੰ। ਲੇਕਿਨ ਹੁਣ ਜਿਹੜਾ ਆਖਰੀ ਤੀਸਰਾ ਕੰਮ ਹੁੰਦਾ ਨਾ ਉਹ ਵੀ ਪੂਰਾ ਹੋ ਗਿਆ ਜੀ। ਉਹ ਕਿਹੜਾ ਹੁੰਦਾ? ਜਦੋਂ ਲੋਕੀ ਆਪੋ 'ਚ ਲੜ ਪੈਂਦੇ ਨੇ। ਇਹ ਹੁਣ ਆਪੋ 'ਚ ਲੜ ਪਏ ਜੀ। ਇਹ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਬਿਆਨ ਰੱਖਦੇ ਹਾਂ ਖੁਰਮ ਦਸਤਗੀਰ ਸਾਹਿਬ ਗੁਜਰਾਂਵਾਲੇ ਤੋਂ। ਪਹਿਲਵਾਨ ਨੇ, ਤੁਹਾਨੂੰ ਪਤਾ, ਗੁਜਰਾਂਵਾਲੇ ਦੇ ਵੀ, ਤੇ ਨੂਨ ਲੀਗ ਦੇ ਪੱਕੇ ਬੰਦੇ ਸਮਝੇ ਜਾਂਦੇ ਸਨ ਉੱਥੋਂ, ਤੇ ਨਵਾਜ਼ ਸ਼ਰੀਫ ਦੇ ਕਰੀਬੀ ਆਦਮੀ ਸਮਝੇ ਜਾਂਦੇ ਸਨ। ਉਹ ਹੁਣ ਸਟੇਟਮੈਂਟ ਇਹ ਦੇਣ ਡਏ ਨੇ ਕਿ ਪਿਛਲੇ 1 ਸਾਲ ਤੋਂ, ਹਾਂਜੀ 1 ਸਾਲ ਤੋਂ ਲਗਾਤਾਰ ਪੂਰਾ ਜ਼ੋਰ ਮਾਰਨ ਦੇ ਬਾਵਜੂਦ ਉਹਨਾਂ ਦੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਨਹੀਂ ਹੋ ਸਕੀ। ਹਾਂਜੀ, ਇਹ ਕੋਈ ਹੋਰ ਨਹੀਂ ਆਖਣ ਡਿਆ, ਇਹ ਖੁਰਮ ਦਸਤਗੀਰ ਸਾਹਿਬ ਆਖਣ ਡਏ ਨੇ, ਗੁਜਰਾਂਵਾਲੇ ਤੋਂ, ਜਿਹੜੇ ਸਮਝੇ ਜਾਂਦੇ ਸਨ ਕਿ ਉਹ ਨਵਾਜ਼ ਸ਼ਰੀਫ ਦੀ ਅੱਖ ਦਾ ਤਾਰਾ ਨੇ, ਕਿ ਉਹ ਪੂਰਾ ਜ਼ੋਰ ਮਾਰ ਬੈਠੇ ਨੇ ਪਰ ਉਹਨਾਂ ਦੀ ਨਵਾਜ਼ ਸ਼ਰੀਫ ਦੇ ਨਾਲ ਮੁਲਾਕਾਤ ਨਹੀਂ ਹੋਣ ਡਈ। ਇੱਥੋਂ ਗੱਲਾਂ ਆਪੇ ਹੀ ਸਮਝ ਲਓ ਵੀ ਜਦੋਂ ਮਾਮਲੇ ਇਸ ਪਾਸੇ ਨੂੰ ਤੁਰ ਪੈਣ ਤੇ ਜੇ ਖੁਰਮ ਦਸਤਗੀਰ ਸਾਹਿਬ ਜਿਹੜੇ ਨੇ ਉਹਨਾਂ ਨੂੰ ਟੈਲੀਵਿਜ਼ਨ ਤੇ ਆ ਕੇ ਨਵਾਜ਼ ਸ਼ਰੀਫ ਦੇ ਬਾਰੇ ਇਹ ਗਿਲਾ ਸ਼ਿਕਵਾ ਕਰਨਾ ਪੈਣ ਡਿਆ, ਤੇ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਫਿਰ ਇਹੀ ਹੈ ਵੀ ਦਿਨ ਪੂਰੇ ਹੋ ਗਏ ਨੇ। ਇਹਦਾ ਮਤਲਬ ਹੈ ਵੀ ਨੂਨ ਲੀਗ ਹੱਥ ਖੜੇ ਕਰ ਗਈ। ਨੂਨ ਲੀਗ ਨੂੰ ਹੁਣ ਇਹ ਪਤਾ ਹੈ ਕਿ ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ ਕੁਛ ਰਿਹਾ ਨਹੀਂ ਹੈ। ਔਰ ਨਵਾਜ਼ ਸ਼ਰੀਫ ਸਾਹਿਬ ਮਿਲਣ ਕਿਉਂ ਨਹੀਂ ਡਏ ਖੁਰਮ ਦਸਤਗੀਰ ਨੂੰ, ਆਪੇ ਸੋਚੋ। ਔਰ ਖੁਰਮ ਦਸਤਗੀਰ ਨੂੰ ਤੁਸੀਂ ਇਹ ਵੀ ਵੇਖ ਲਿਆ ਵੀ ਫਾਰਮ 47 ਤੇ ਜਿਤਵਾਇਆ ਵੀ ਨਹੀਂ। ਬਾਕੀ ਕਈਆਂ ਨੂੰ ਅਗਰ ਤੇ ਖੁਰਮ ਦੀ ਦਸਤਗੀਰ ਚਲੋ ਫਾਰਮ 47 ਤੇ ਜਿੱਤਿਆ ਹੁੰਦਾ ਤੇ ਚਲੋ ਨਵਾਜ਼ ਸ਼ਰੀਫ ਸਾਹਿਬ ਨੂੰ ਇੱਕ ਕੈਡ ਹੁੰਦੀ ਕਿ ਬਈ ਮੈਨੂੰ ਤੇ ਭੈੜੇ ਤਰੀਕੇ ਨਾਲ ਜਿਤਵਾਇਆ ਹੈ ਫੌਜ ਵਾਲਿਆਂ ਨੇ, ਤੇ ਇਹਨੂੰ ਚੰਗੇ ਤਰੀਕੇ ਨਾਲ ਜਿਤਵਾਇਆ ਫੌਜ ਦਾ ਬਹੁਤਾ ਬੰਦਾ ਹੈ, ਤੇ ਉਹ ਚਲੋ ਉਹ ਬੋਗਜ਼ ਹੁੰਦੀ, ਇਹਨੂੰ ਤੇ ਜਿਤਵਾਇਆ ਵੀ ਨਹੀਂ ਵਿਚਾਰੇ ਨੂੰ, ਉਹ ਤਾਂ ਬਾਹਰ ਬੈਠਾ ਹੋਇਆ। ਤੇ ਇਸ ਸੂਰਤ ਹਾਲ ਦੀ ਵਜ੍ਹਾ ਤੋਂ, ਇਹ ਜਿਹੜੀ ਸਾਰੀ ਦੀ ਸਾਰੀ ਸੂਰਤ ਹਾਲ ਹੈ, ਇਸ ਸੂਰਤ ਹਾਲ ਦੀ ਵਜ੍ਹਾ ਤੋਂ ਤੁਹਾਨੂੰ ਜਵੇਦ ਲਤੀਫ ਦੇ ਬਿਆਨ ਵੀ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਨੇ। ਹੁਣ ਦੋ ਵਜੂਹਾਤ ਹੋ ਸਕਦੀਆਂ ਨੇ, ਜਾਂ ਤੇ ਨਵਾਜ਼ ਸ਼ਰੀਫ ਸਾਹਿਬ ਸ਼ਰਮਿੰਦਾ ਹੀ ਇੰਨੇ ਨੇ, ਇਹ ਜਿਹੜੇ ਆਪਣੇ ਪੁਰਾਣੇ ਬੰਦੇ ਨੇ ਇਹਨਾਂ ਦੇ ਕੋਲੋਂ, ਕਿ ਮੈਂ ਕੀ ਕਰ ਬੈਠਾ ਤੇ ਮੇਰੇ ਨਾਲ ਕੀ ਹੋ ਗਿਆ। ਵੈਸੇ ਸ਼ਰਮਿੰਦਾ ਨਵਾਜ਼ ਸ਼ਰੀਫ ਸਾਹਿਬ ਹੁੰਦੇ ਤੇ ਕੋਈ ਨਹੀਂ, ਘੱਟ ਹੀ ਹੁੰਦੇ ਨੇ, ਇਸ ਖਹਿੜੇ 'ਚੋਂ ਕੋਈ ਨਹੀਂ ਪੈਂਦੇ। ਲੇਕਿਨ ਜਾਂ ਤੇ ਨਵਾਜ਼ ਸ਼ਰੀਫ ਸਾਹਿਬ ਫਿਰ ਸ਼ਰਮਿੰਦਾ ਬੜੇ ਨੇ,
ਤੇ ਜਾਂ ਕੋਈ ਹੋਰ ਵਜ੍ਹਾ ਹੈ, ਇਹ ਸਾਨੂੰ ਸਮਝ ਨਹੀਂ ਆਉਂਦੀ ਵੀ ਹੋਰ ਵਜ੍ਹਾ ਕੀ। ਦੂਜੀ ਵਜ੍ਹਾ ਇਹ ਹੋ ਸਕਦੀ ਫਿਰ ਵੀ ਬਾਜੀ ਨੂੰ ਕੋਈ ਦੁਸ਼ਮਣੀ ਹੋਏਗੀ ਖੁਰਮ ਦਸਤਗੀਰ ਨਾਲ, ਕਿਉਂਕਿ ਗੱਲ ਸਮਝ ਨਹੀਂ ਆਉਂਦੀ ਵੀ ਜਿਹੜਾ ਬੰਦਾ ਅੱਖ ਦਾ ਤਾਰਾ ਸੀ ਉਹਨੂੰ ਨਵਾਜ਼ ਸ਼ਰੀਫ ਮਿਲ ਨਹੀਂ ਰਿਹਾ, ਉਹ ਟੀਵੀ ਤੇ ਆ ਕੇ ਦੱਸਣ ਡਿਆ ਵੀ ਮੈਂ 1 ਸਾਲ ਤੋਂ ਕੋਸ਼ਿਸ਼ ਕਰਨ ਡਿਆ। ਜਾਂ ਫਿਰ ਖੁਰਮ ਦਸਤਗੀਰ ਜਿਹੜਾ ਉਹਨੇ ਜਾ ਕੇ ਕੋਈ ਇਹੋ ਜਿਹੀ ਗੱਲ ਕਰ ਦੇਣੀ ਹੈ ਨਵਾਜ਼ ਸ਼ਰੀਫ ਸਾਹਿਬ ਨੂੰ ਜਿਹੜਾ ਉਹਨਾਂ ਨੂੰ ਪਹਿਲਾਂ ਹੀ ਵੱਟ ਹੈ ਵੀ ਇਹਨੇ ਮੇਰੇ ਨਾਲ ਇਹੀ ਗੱਲ ਕਰਨੀ, ਉਹਨੇ ਬੂਟ ਕੋ ਇੱਜ਼ਤ ਦੋ ਦੇ ਉੱਤੇ ਕੋਈ ਇਤਰਾਜ਼ ਕਰਨਾ ਹੋਏਗਾ। ਤੇ ਇਹ ਜਿਹੜਾ ਉਹਨਾਂ ਦਾ ਬਿਆਨ ਹੈ, ਇਹ ਸਾਰੇ ਦੇ ਸਾਰੇ ਨੂੰ ਮੈਂ ਤੇ ਇਸੇ ਤਰ੍ਹਾਂ ਹੀ ਵੇਖਣ ਡਿਆ ਵੀ ਇਹਨਾਂ ਦਾ ਹੁਣ ਜਾਣ ਦਾ ਵੇਲਾ ਆ ਗਿਆ ਹੈ, ਕਿਉਂਕਿ ਇੱਕ ਦੂਜੇ ਨਾਲ ਲੜਨਾ ਸ਼ੁਰੂ ਹੋ ਗਏ ਨੇ। ਅੱਛਾ ਜੀ, ਹੁਣ ਚੱਲਨੇ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਜਿਹੜੀ ਹੈ ਉਹ ਮੈਂ ਤੇ ਇਹ ਆਖਾਂਗਾ ਵੀ ਬੜੀ ਸ਼ਰਮਿੰਦਗੀ ਦੀ ਖਬਰ ਹੈ। ਉਹ ਇਹਦੇ ਤੇ ਕੋਈ ਸ਼ੱਕ ਨਹੀਂ ਕਿ ਸਾਡਾ ਚੌਧਰੀ ਹੋ ਸਕਦਾ ਇੱਥੇ ਵੀ ਫਖਰ ਕਰੇ, ਲੇਕਿਨ ਖਬਰ ਪਾਕਿਸਤਾਨ ਵਾਸਤੇ ਸ਼ਰਮਿੰਦਗੀ ਦੀ। ਹਰਮੀਤ ਸਿੰਘ ਕੇਪੀ ਤੋਂ ਹੈ, ਸਿੱਖ ਬਰਾਦਰੀ ਤੋਂ ਹੈ, ਤੇ ਉਹ ਰਿਪੋਰਟਰ ਵੀ ਇੱਕ ਚੰਗਾ ਰਿਪੋਰਟਰ ਹੈ। ਪਹਿਲੇ ਇਹਦੇ ਭਰਾ ਨੂੰ ਕਤਲ ਕਰ ਦਿੱਤਾ ਸੀ, ਉਹਦੇ ਲਈ ਵੀ ਇਨਸਾਫ ਮੰਗਦਾ ਫਿਰਦਾ, ਤੇ ਹੁਣ ਇਹ ਆਪਣੀ ਰਿਪੋਰਟਿੰਗ ਕਰਦਾ ਹੈ ਤੇ ਮੌਜੂਦਾ ਹਕੂਮਤ ਨੇ ਇਹਦੇ ਉੱਤੇ ਵੀ ਬਗਾਵਤ ਦਾ ਪਰਚਾ ਦੇ ਛੱਡਿਆ। ਕਾਹਦਾ? ਬਗਾਵਤ ਦਾ ਪਰਚਾ ਦੇ ਛੱਡਿਆ। ਹਰਮੀਤ ਸਿੰਘ ਜਿਹੜਾ ਕਿ ਇੱਕ ਸਿੱਖ ਹੈ, ਉਹਦਾ ਕਸੂਰ ਸਿਰਫ ਇੰਨਾ ਹੈ ਵੀ ਉਹਨੇ ਰਿਪੋਰਟਿੰਗ ਕੀਤੀ ਹੈ ਜਿਹੜਾ ਡੀ ਚੌਕ ਦੇ ਵਿੱਚ ਕਤਲੇਆਮ ਹੋਇਆ 26 ਨਵੰਬਰ ਦਾ, ਤੇ ਜਿੱਥੇ ਸਾਰਿਆਂ ਨੂੰ ਫੜ ਕੇ ਉਹਨਾਂ ਦੇ ਉੱਤੇ ਬਗਾਵਤ ਦਾ ਪਰਚਾ ਦੇ ਦਿੱਤਾ। ਅੰਨਾ ਹੀ ਹੋਇਆ ਚੌਧਰੀ, ਉਹਨੇ ਇਹਦੇ ਤੇ ਵੀ ਦੇ ਛੱਡਿਆ। ਪਤਾ ਨਹੀਂ ਚੌਧਰੀ ਸਾਹਿਬ ਨੂੰ ਸਮਝ ਨਹੀਂ ਵੀ ਇਹ ਭਗਤ ਸਿੰਘ ਤੇ ਵੀ ਇਹੀ ਬਗਾਵਤ ਦਾ ਮੁਕੱਦਮਾ ਦਿੱਤਾ ਸੀ ਅੰਗਰੇਜ਼ ਸਰਕਾਰ ਨੇ, ਤੇ ਹੁਣ ਇਹ ਪਾਕਿਸਤਾਨੀਆਂ ਤੇ ਦੇਈ ਆਉਂਦੇ ਨੇ। ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ ਤੇ ਭਾਵੇਂ ਕੋਈ ਕ੍ਰਿਸਚੀਅਨ ਹੈ, ਜਿਹੜਾ ਪਾਕਿਸਤਾਨੀ ਵੀ ਅੱਗੇ ਟੇਟੇ ਚੜ੍ਹਦਾ ਹੈ। ਇੱਕ ਗੱਲ ਜ਼ਰੂਰ ਹੈ, ਚੌਧਰੀ ਡਿਸਕ੍ਰਿਮੀਨੇਸ਼ਨ ਨਹੀਂ ਕਰਨ ਡਿਆ। ਬਾਕੀ ਪਾਕਿਸਤਾਨ ਦੇ ਵਿੱਚ ਕੋਈ ਨਸਲ ਪ੍ਰਸਤੀ ਕਰੇ, ਕੋਈ ਪਾਕਿਸਤਾਨ 'ਚ ਹੋਰ ਕੰਮ ਕਰੇ, ਚੌਧਰੀ ਇਹ ਕੰਮ ਨਹੀਂ ਕਰਦਾ। ਚੌਧਰੀ ਇੱਕੋ ਡੰਡੇ ਨਾਲ ਹੀ ਸਾਰਿਆਂ ਨੂੰ ਹਿੱਕਣ ਡਿਆ, ਭਾਵੇਂ ਕੋਈ ਸਿੱਖ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਈਸਾਈ ਹੋਵੇ ਤੇ ਭਾਵੇਂ ਕੋਈ ਪੰਜਾਬੀ ਤੇ ਭਾਵੇਂ ਸਿੰਧੀ ਤੇ ਭਾਵੇਂ ਬਲੋਚੀ। ਜਿਹੜਾ ਚੌਧਰੀ ਦੇ ਸਾਹਮਣੇ ਖਲੋਏਗਾ, ਚੌਧਰੀ ਉਹਦਾ ਇੱਕ ਵਾਰੀ ਵੱਟ ਕੱਢ ਕੇ ਰੱਖ ਦੇਗਾ। ਚੌਧਰੀ ਨੇ ਕਸਮ ਖਾਧੀ ਹੈ। ਕੁਝ ਹਿਆ ਨੂੰ ਹੱਥ ਮਾਰੋ ਯਾਰ, ਤੁਸਾਂ ਪਰਚਾ ਤੇ ਤੁਹਾਨੂੰ ਬਗਾਵਤ ਦਾ ਕਿਸੇ ਤੇ ਵੀ ਨਹੀਂ ਦੇਣਾ ਚਾਹੀਦਾ, ਪਰ ਤੁਹਾਨੂੰ ਹਰਮੀਤ ਸਿੰਘ ਹੀ ਲੱਭਿਆ ਹੈ ਕੰਮ ਕਰਨ ਵਾਸਤੇ। ਕੁਝ ਹਿਆ ਨੂੰ ਹੱਥ ਮਾਰੋ, ਮੈਂ ਹੀ ਆਖਾਂਗਾ। ਕੁਝ ਸ਼ਰਮ ਕਰ ਲਓ, ਕਰਨੀ ਤੇ ਨਹੀਂ ਤੁਸੀਂ, ਪਰ ਕੁਝ ਕਰ ਲਓ ਜੇ ਕਰ ਸਕਦੇ ਜੇ। ਬਹਰਹਾਲ ਹਰਮੀਤ ਸਿੰਘ ਨੇ ਆਖਿਆ ਵੀ ਹੁਣ ਸਾਨੂੰ ਦੱਸ ਦਿਓ ਵੀ ਅਸੀਂ ਕਿੱਥੇ ਜਾਈਏ, ਕਿ ਬਟਨਾਂ ਵਾਲੇ ਫੋਨ ਨਾਲ ਸਾਫਤ ਕਰੀਏ, ਮਤਲਬ ਕੀ ਕਰੀਏ ਜੇ ਅਸੀਂ ਕੋਈ ਟਵੀਟ ਕਰ ਬੈਠੇ ਹਾਂ, ਕੋਈ ਰਿਪੋਰਟ ਕਰ ਬੈਠੇ, ਤੇ ਕਿੱਧਰ ਚਲੇ ਜਾਈਏ ਇੱਥੋਂ, ਇਸ ਮੁਲਕ ਤੋਂ? ਇਹ ਸਾਡਾ ਮੁਲਕ ਨਹੀਂ। ਕੀ ਜਵਾਬ ਦਈਏ ਜੀ ਅਸੀਂ ਹਰਮੀਤ ਸਿੰਘ ਨੂੰ? ਅੱਛਾ ਜੀ, ਅੱਗੋਂ ਫੈਸਲ ਵਾਡਾ ਸਾਹਿਬ ਜਿਹੜੇ ਨੇ ਉਹ ਡਾਂਗ ਸੋਟਾ ਹੋਏ ਨੇ ਜਵੇਲ ਲਤੀਫ ਸਾਹਿਬ ਨਾਲ। ਜਵੇਲ ਲਤੀਫ ਸਾਹਿਬ ਵੀ ਉਸ ਜ਼ਨਾਨੀ ਤਰ੍ਹਾਂ ਹੈ ਜਿਹਦੇ ਕੋਈ 16 ਗਹਿਣੇ ਹੁੰਦੇ ਨੇ, ਤੇ ਉਹ ਫੇਰ ਬੈਠੀ ਦੱਸਦੀ ਹੈ ਵੀ ਭੈਣਾ ਮੈਨੂੰ ਸੱਚਾ ਪਿਆਰ ਨਾ ਲੱਭਿਆ। ਇਹ ਜਵੇਲ ਲਤੀਫ ਦਾ ਵੀ ਉਹੀ ਹਾਲ ਹੈ। ਇਹਦਾ ਅਜ਼ਲ ਤੋਂ ਇਹੀ ਹਾਲ ਹੈ ਇਸ ਕਪੱਤੀ, ਮੈਂ ਇਹੀ ਆਖਾਂਗਾ ਰੂਹ ਦਾ, ਕਿ ਸਾਰਾ ਕੁਝ ਇਹਦਾ ਦਿਲ ਹੈ ਵੀ ਮੈਂ ਲੁੱਟ ਵੀ ਲਵਾਂ ਤੇ ਮੰਨਾ ਫੇਰ ਨਾ। ਇਹ ਜਿਹੜਾ ਕੰਮ ਵੀ ਹੋਵੇ, ਕਿਸੇ ਦੇ ਘਰ ਕੋਈ ਬੰਦਾ ਮਾਰ ਦੇਣ ਨਾ, ਕੋਈ ਬੰਦਾ ਸ਼ੇਖੂਪੁਰੇ ਇਹਦੇ ਮੁਖਾਲਫਾਂ ਦਾ ਕੋਈ ਬੰਦਾ ਮਰ ਜੇ, ਤੇ ਇਹ ਆਂਦਾ ਹੈ ਵੀ ਇਹ ਮੇਰੇ ਜਿਹੜਾ ਬੰਦਾ ਮਰਿਆ ਹੈ ਨਾ, ਇਹ ਜਿਨ੍ਹਾਂ ਦਾ ਮਰਿਆ ਉਹਨਾਂ ਦਾ ਫਾਇਦਾ ਕਰਨ ਵਾਸਤੇ ਬੰਦਾ ਮਾਰਿਆ ਤੇ ਮੇਰਾ ਨੁਕਸਾਨ ਕਰਨ ਵਾਸਤੇ। ਪੀਟੀਆਈ ਨਾਲ ਪਿਛਲੇ 2-2.5 ਸਾਲਾਂ ਜਿੰਨਾ ਜ਼ੁਲਮ ਹੋਇਆ, ਆਂਦਾ ਹੈ ਪੀਟੀਆਈ ਵਾਲਿਆਂ ਦਾ ਫਾਇਦਾ ਹੈ, ਇਹ ਵਿੱਚੋਂ ਫੌਜ ਰਲੀ ਹੈ ਪੀਟੀਆਈ ਨਾਲ ਤੇ ਪੀਟੀਆਈ ਦਾ ਫਾਇਦਾ ਕਰਨ ਲਈ। ਬੱਲੇ ਬਈ ਸ਼ੇਰ ਬੱਗਿਆ, ਜਦੋਂ ਤੇਰੇ ਵਾਲੇ ਦਾ ਫਾਇਦਾ ਇਹੋ ਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਫੌਜ ਨੇ, ਤੇ ਅੱਡੀਆਂ ਨੂੰ ਥੁੱਕ ਲਾ ਕੇ ਤੇਰਾ ਜਿਹੜਾ ਪਾਰਟੀ ਦਾ ਲੀਡਰ ਸੀ ਤੇ ਸਣੇ ਤੁਸੀਂ ਕਿਵੇਂ ਨਿਕਲੇ ਸੋ ਸਾਰੇ। ਹੈਰਾਨੀ ਦੀ ਗੱਲ ਹੈ, ਮੇਰੀ ਸਮਝ ਤੋਂ ਬਾਹਰ ਹੈ ਜਵੇਲ ਲਤੀਫ ਸਾਹਿਬ ਏਡੇ ਢੀਠ ਤਰੀਕੇ ਨਾਲ ਕੰਮ ਕਿਵੇਂ ਪਾ ਲੈਂਦੇ ਨੇ ਟੀਵੀ ਤੇ ਬਹਿ ਕੇ। ਮੈਂ ਪਹਿਲਾਂ ਵੀ ਆਂਦਾ ਹੁੰਦਾ ਸੀ ਜਦੋਂ ਉਸੇ ਪਾਕਿਸਤਾਨ ਸਾਂ ਵੀ ਇਹ ਭਾ ਸਾਡਾ ਇੰਨੇ ਕੁ ਝੂਠ ਮਾਰਦਾ ਵੀ ਝੂਠ ਬੋਲ ਬੋਲ ਕੇ ਇਹਦੀਆਂ ਮੁੱਛਾਂ ਵੀ ਜਿਹੜੀਆਂ ਨੇ ਉਹ ਚਿੱਟੀਆਂ ਨਹੀਂ ਹੋਈਆਂ, ਸੜ ਗਈਆਂ ਨੇ, ਇਸ ਲਈ ਇਸ ਰੰਗ ਦੀਆਂ ਨੇ। ਤੇ ਬਹਰਹਾਲ ਮੈਂ ਕੀ ਆਖ ਸਕਦਾ। ਤੇ ਉਹਨਾਂ ਨੂੰ ਫੈਸਲ ਵਾਡਾ ਸਾਹਿਬ ਹੀ ਟੱਕਰ ਸਕਦੇ ਸਨ ਕਿਉਂਕਿ ਜੋੜ ਬਰਾਬਰ ਦਾ। ਉਹਨਾਂ ਨੇ ਆਖਿਆ ਵੀ ਜਨਾਬ ਇਹ ਕੀ ਗੱਲਾਂ ਕਰਦੇ ਹੋ ਤੁਸੀਂ, ਸਟੈਬਲਿਸ਼ਮੈਂਟ ਤੇ ਵੋਟ ਨੂੰ ਇੱਜ਼ਤ ਦਿਓ, ਹਜੇ ਵੀ ਫਿਰਦੇ ਹੋ। ਤੁਹਾਡੇ ਪਲੇਟਲੇਟਸ ਦੀਆਂ ਅਸੀਂ ਰਿਪੋਰਟਾਂ ਬਣਾਈਆਂ ਸਨ, ਉਹ ਤੁਸੀਂ ਬਣਾਈਆਂ ਸਨ ਸਾਰਾ ਕੁਝ। ਉਸ ਵੇਲੇ ਤੁਸੀਂ ਬਾਜਵੇ ਦੇ ਨਾਲ ਡੀਲ ਕਰਕੇ ਨਹੀਂ ਭੱਜੇ ਪਾਕਿਸਤਾਨ 'ਚੋਂ, ਤੇ ਉਹ ਵੀ ਤੁਸੀਂ ਸਾਡੇ 'ਤੇ ਪਾ ਦੇਣਾ। ਬਹਰਹਾਲ ਇਹ ਜਵੇਲ ਲਤੀਫ ਸਾਹਿਬ ਜਿਹੜੇ ਨੇ, ਮੈਂ ਤੁਹਾਨੂੰ ਦੱਸਿਆ ਨਾ ਕਿ ਉਹਨਾਂ ਦੀ ਗੱਲ ਦੇ ਵਿੱਚ ਕਿਸੇ ਦੇ ਵਿੱਚ ਕੋਈ ਮੰਤਕ ਨਹੀਂ ਹੁੰਦੀ, ਕੋਈ ਲਿਹਾਜ਼ ਨਹੀਂ ਹੁੰਦਾ, ਕੋਈ ਗੱਲ ਸਮਝ ਹੀ ਨਹੀਂ ਆਉਂਦੀ ਵੀ ਬੰਦਾ ਕਰਨ ਕੀ ਡਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਦਿਆਂਗੇ ਕਿ ਰੇਂਜਰਸ ਅਹਿਲਕਾਰਾਂ ਦੀ ਜਿਹੜੀ ਹਲਾਕਤ ਹੈ, ਉਹਦਾ ਜਿਹੜੇ ਹਲਾਕਤ ਹੋਈ ਸੀ ਤੁਹਾਨੂੰ ਪਤਾ ਇਸਲਾਮਾਬਾਦ 'ਚ ਗੱਡੀ ਥੱਲੇ ਆ ਕੇ ਕੁਚਲੇ ਗਏ ਸਨ। ਹਾਸ਼ਮ ਨਾਮੀ ਨੌਜਵਾਨ ਸੀ, ਇੱਕ ਸਾਬਕ ਬਿਊਰੋਕਰੇਟ ਦਾ ਪੁੱਤਰ ਸੀ। ਉਹਦੀ ਗੱਡੀ ਥੱਲੇ ਆ ਕੇ ਇਹ ਨੌਜਵਾਨ ਜਿਹੜੇ ਆਪਣੇ ਰੇਂਜਰਸ ਦੇ ਜਵਾਨ ਸਨ ਉਹ ਕੁਚਲੇ ਗਏ ਸਨ, ਜਿਨ੍ਹਾਂ ਦਾ ਜਨਾਜ਼ਾ ਸ਼ਹਬਾਜ਼ ਸ਼ਰੀਫ ਨੇ ਤੇ ਆਰਮੀ ਚੀਫ ਨੇ ਪੜ੍ਹਿਆ ਸੀ।
ਔਰ ਆਖਿਆ ਸੀ ਵੀ ਇਹਨਾਂ ਦਾ ਬਦਲਾ ਜ਼ਰੂਰ ਲਿਆ ਜਾਏਗਾ। ਹਾਸ਼ਮ ਜਿਹੜਾ ਉਹ ਫੜਿਆ ਹੋਇਆ ਪੁਲਿਸ ਦੀ ਕਸਟਡੀ 'ਚ, ਉਹਦੇ ਕੋਲੋਂ ਬਦਲਾ ਤਾਂ ਕੋਈ ਨਹੀਂ ਲਿਆ, ਲੇਕਿਨ ਪਾਕਿਸਤਾਨ ਤਹਿਰੀਕ ਇਨਸਾਫ ਨੂੰ ਇਸ ਕੇਸ 'ਚ ਵੀ ਧੁੰਨ ਦਿੱਤਾ। ਹੁਣ ਨਵਾਂ ਕਤਲ ਦਾ ਮੁਕੱਦਮਾ ਜਿਹੜਾ ਇਮਰਾਨ ਖਾਨ ਤੇ ਦਰਜ ਕੀਤਾ, ਤੇ ਹੁਣ ਇਮਰਾਨ ਖਾਨ ਤੇ ਜੇਲ੍ਹ 'ਚ ਬੈਠਾ ਸੀ, ਜ਼ਾਹਿਰ ਹੈ ਉੱਤੇ ਤੇ ਕਤਲ ਦਾ ਮੁਕੱਦਮਾ ਨਹੀਂ ਪਾਇਆ ਜਾ ਸਕਦਾ, ਤੇ ਉਹਦੇ ਉੱਤੇ ਹੁਣ ਇਮਰਾਨ ਖਾਨ ਤੇ ਕੇਸ ਪਾਉਣ ਵਾਸਤੇ ਆਖਿਆ ਗਿਆ ਹੈ ਕਿ ਜੀ ਉਹ ਮੁਸ਼ੱਕਤੀ ਉੱਥੇ ਜਿਹੜਾ ਇਮਰਾਨ ਖਾਨ ਦੇ ਲਾਗੇ ਸੀ, ਉਹਨੇ ਸੁਣਿਆ ਕਿ ਇਮਰਾਨ ਖਾਨ ਨੇ ਸਾਜ਼ਿਸ਼ ਕਰਨ ਡਿਆ ਸੀ, ਜੇਲ੍ਹ ਦੇ ਵਿੱਚੋਂ ਮੁਸ਼ੱਕਤੀ ਪਾਇਆ, ਜੇਲ੍ਹ ਦਾ ਗਾਰਡ ਪਾਇਆ, ਦੂਜਿਆਂ ਨੂੰ ਗਵਾਹ ਦੇ ਤੌਰ ਤੇ ਪਾ ਕੇ ਤੇ ਇਹ ਮੁਕੱਦਮਾ ਇਮਰਾਨ ਖਾਨ ਤੇ ਦਰਜ ਕਰ ਦਿੱਤਾ। ਦੂਜੇ ਪਾਸੇ ਨਸਰੁੱਲਾ ਮਲਕ ਸਾਹਿਬ, ਉਹ ਤੁਹਾਨੂੰ ਪਤਾ ਹੈ ਵੀ ਉਹ ਵੀ ਇੱਕ ਡਿਜੀਟਲ ਨਾਈਆਂ ਦੀ ਆਪਣੀ ਕਿਸਮ ਨੇ, ਉਹਨਾਂ ਨੇ ਆਖਿਆ ਕਿ ਇਹ ਲਟਕਦੀ ਹੋਈ ਤਲਵਾਰ ਹੈ ਇਮਰਾਨ ਖਾਨ ਦੇ ਉੱਤੇ, ਇਹ ਕੇਸ ਬੜਾ ਭਾਰਾ ਹੈ। ਉਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਭੁੱਟੋ ਵਰਗਾ ਕੇਸ ਹੈ, ਜੋ ਭੁੱਟੋ ਦਾ ਅੰਜਾਮ ਹੋਇਆ ਸੀ ਨਾ, ਉਹ ਇਮਰਾਨ ਖਾਨ ਦਾ ਅੰਜਾਮ ਇਸ ਕੇਸ ਦੇ ਵਿੱਚੋਂ ਹੋਣਾ ਹੈ। ਅੱਛਾ ਜੀ, ਹੁਣ ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਉਹ ਇਹ ਰੱਖਣੀ ਹੈ ਕਿ ਕਈ ਬੰਦਿਆਂ ਦਾ ਬੜਾ ਭਰਮ ਭਰੱਪਾ ਬਣਿਆ ਹੁੰਦਾ ਦੁਨੀਆ ਦੇ ਵਿੱਚ, ਲੋਕੀ ਉਹਨਾਂ ਦੇ ਬਾਰੇ ਬੜੀ ਚੰਗੀ ਰਾਏ ਰੱਖਦੇ ਨੇ, ਕਈ ਵਾਰੀ ਸਮਝ ਆਉਣ ਨੂੰ ਵੀ ਬੜਾ ਚਿਰ ਲੱਗਦਾ ਹੈ, ਔਰ ਤੁਹਾਨੂੰ ਇਹ ਲੱਗਦਾ ਹੈ ਵੀ ਯਾਰ ਇਹ ਬੰਦਾ ਬੜਾ ਕੋਈ ਵਜ਼ਾਦਾਰ ਹੈ। ਇਹ ਹੀ ਲੋਕਾਂ ਦਾ ਖਿਆਲ ਕਮਰੁਜ਼ਮਾਨ ਕਾਇਰਾ ਸਾਹਿਬ ਦੇ ਬਾਰੇ ਸੀ। ਹੁਣ ਇਹ ਸਾਰਾ ਕੁਝ ਜਿਹੜਾ ਹੋਇਆ ਇਹ ਕੀਤਾ ਤੇ ਨੂਨ ਲੀਗ, ਬਲਕਿ ਨੂਨ ਨੇ ਵੀ ਕੀ ਕਰਨਾ ਪਿੱਛੇ, ਜ਼ਾਹਿਰ ਹੈ ਮਿਲਟਰੀ ਜਰਨੈਲਾਂ ਨੇ ਕੀਤਾ, ਫੌਜ ਨੇ ਕੀਤਾ। ਇਹ ਤੂੰ ਕੌਣ ਮੈਂ ਖਾਮ ਖਾ, ਇਹ ਕਮਰੁਜ਼ਮਾਨ ਕਾਇਰਾ ਸਾਹਿਬ ਜਿਹੜੇ ਨੇ ਐਵੇਂ ਆਪਣੇ ਸਿਰ ਤੇ ਲਈ ਫਿਰਦੇ ਨੇ, ਹਾਲਾਂਕਿ ਇਹ ਉੱਥੇ ਦੂਜੇ ਨੰਬਰ ਤੇ ਆਏ ਸਨ ਤੇ ਫਿਰ ਵੀ ਤੀਜੇ ਨੰਬਰ ਵਾਲਿਆਂ ਨੂੰ ਜਿਤਾ ਕੇ ਅਗਲਾ ਅਸੈਂਬਲੀ ਪਹੁੰਚਾ ਦਿੱਤਾ। ਇਹ ਇੱਕ ਮੁਹਾਵਰੇ ਦੇ ਤੌਰ ਤੇ ਮੈਂ ਕਹਿਣ ਡਿਆ ਵੀ ਇਹ ਜਲਾਇਆਂ ਦੇ ਜਵਾਈ ਤਰ੍ਹਾਂ ਐਵੇਂ ਆਕੜਿਆ ਫਿਰਨ ਡਏ ਨੇ ਕਾਇਰਾ ਸਾਹਿਬ, ਐਵੇਂ ਇਹੋ ਜਿਹੇ ਬਿਆਨ ਦਿੰਦੇ ਨੇ ਜਿਵੇਂ ਦੇਸੀ ਸ਼ਰਾਬ ਪੀਤੀ ਹੁੰਦੀ ਤਾਂ ਉਹਦੇ ਭਬੱਕੇ ਮਾਰਨ ਡਏ ਨੇ ਹਰ ਪਾਸੇ। ਪਿਛਲੇ ਦਿਨੋਂ ਵੀ ਇੱਕ ਇਹੋ ਜਿਹਾ ਭੈੜਾ ਬਿਆਨ ਦਿੱਤਾ ਤੇ ਉਹ ਲੋਕਾਂ ਫਿਰ ਠੁਕਾਈ ਕੀਤੀ ਸੋਸ਼ਲ ਮੀਡੀਆ 'ਤੇ, ਫਿਰ ਹੋਰ ਗੁੱਸਾ ਕਰਦੇ ਨੇ, ਫਿਰ ਹੋਰ ਚਿੜਦੇ ਨੇ, ਫਿਰ ਹੋਰ ਬਿਆਨ ਦਿੰਦੇ ਨੇ। ਹੁਣ ਆਉਂਦੇ ਨੇ ਕਿ ਜੋ ਹੋਇਆ ਨਹੀਂ ਹੋਣਾ ਚਾਹੀਦਾ, ਮਗਰ ਬਾਜ਼ ਔਕਾਤ ਕੋਈ ਚਾਰਾ ਨਹੀਂ ਰਹਿ ਜਾਂਦਾ, ਇਹ ਕੰਮ ਕਰਨਾ ਪੈਂਦਾ। ਮਤਲਬ ਜੋ ਡੀ ਚੌਕ 'ਚ ਹੋਇਆ ਨਹੀਂ ਸੀ ਹੋਣਾ ਚਾਹੀਦਾ, ਪਰ ਬਾਜ਼ ਔਕਾਤ ਚਾਰਾ ਹੀ ਕੋਈ ਨਹੀਂ ਹੋ ਰਹਿ ਜਾਂਦਾ, ਬੰਦੇ ਮਾਰਨੇ ਪੈਂਦੇ ਨੇ। ਕਾਇਰਾ ਸਾਹਿਬ ਕਦੇ ਕਦੇ ਚੁੱਪ ਵੀ ਰਹਿ ਲਈਦਾ ਹੈ, ਭੈੜੇ ਰੋਣ ਨਾਲੋਂ ਚੁੱਪ ਚੰਗੀ। ਕਿਉਂ ਭੈੜਾ ਰੋਂਦੇ ਜੇ, ਕਿਉਂ ਆਪਣਾ ਔਰ ਆਪਣੀਆਂ ਅਗਲੀਆਂ ਨਸਲਾਂ ਦਾ ਸਿਆਸੀ ਜਿਹੜਾ ਮੁਸਤਕਬਲ ਉਹਨੂੰ ਤਬਾਹ ਕਰਦੇ ਜੇ? ਇਹ ਤੁਹਾਡੇ ਕੋਲੋਂ ਪੁੱਛ ਕੇ ਹੋਇਆ ਭਾਈ ਜੀ, ਤੁਹਾਡੇ ਕੋਲੋਂ ਪੁੱਛ ਕੇ ਤੇ ਸਪੀਡ ਬ੍ਰੇਕਰ ਨਹੀਂ ਅਗਲੇ ਬਣਾਉਣ ਡੇ ਕਿਸੇ ਥਾਂ ਤੇ, ਤੁਹਾਡੇ ਕਹਿਣ ਦੇ ਉੱਤੇ ਤੁਹਾਡੇ ਘਰ ਦੇ ਸਾਹਮਣੇ ਸਪੀਡ ਬ੍ਰੇਕਰ ਨਾ ਬਣ ਸਕਦਾ ਨਾ ਲੱਥ ਸਕਦਾ। ਜਾਂ ਤੇ ਦੱਸੋ ਆਪ ਰੋਂਦੇ ਫਿਰਦੇ ਜੇ, ਤੁਹਾਡਾ ਚੇਅਰਮੈਨ ਰੋਂਦਾ ਫਿਰਦਾ ਵੀ ਮਰੀਮ ਬੀਬੀ ਸਾਨੂੰ ਮੂੰਹ ਨਹੀਂ ਲਾਉਂਦੀ, ਸਾਡੀ ਗੱਲ ਨਹੀਂ ਸੁਣਦੀ, ਤੁਹਾਡਾ ਗਵਰਨਰ ਵੀ ਇਹ ਰੋਂਦਾ ਫਿਰਦਾ, ਤੁਸੀਂ ਵੀ ਗਵਰਨਰ ਬਣਨਾ ਸੀ, ਜ਼ਾਹਿਰ ਹੈ ਤੁਹਾਡਾ ਨੰਬਰ ਨਹੀਂ ਆਇਆ, ਉਹ ਦੂਜੇ ਸਾਹਿਬ ਦਾ ਆ ਗਿਆ। ਤੁਹਾਡੀ ਕੋਸ਼ਿਸ਼ ਵੀ ਪੂਰੀ ਸੀ, ਤੁਹਾਡੇ ਨੰਬਰ ਵੀ ਪੂਰੇ ਸਨ, ਤੇ ਹੁਣ ਤੁਸੀਂ ਜਦੋਂ ਇਹੋ ਜਿਹੇ ਬਿਆਨ ਦਿੰਦੇ ਜੇ ਇੱਕ ਸਿਆਸੀ ਵਰਕਰ ਦੇ ਤੌਰ ਤੇ, ਵੈਸੇ ਤੁਸੀਂ ਹੈ ਨਹੀਂ ਸਿਆਸੀ ਵਰਕਰ, ਹੁੰਦੇ ਤੇ ਗੱਲਾਂ ਨਾ ਕਰਦੇ, ਇਹ ਕੋਈ ਗੱਲ ਹੈ ਜਿਹੜੀਆਂ ਤੁਸੀਂ ਗੱਲਾਂ ਕਰਨ ਡਏ ਜੇ ਵੀ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ, ਬਟ ਕਈ ਵਾਰੀ ਚਾਰਾ ਨਹੀਂ ਰਹਿ ਜਾਂਦਾ। ਇਹ ਕੱਲ ਨੂੰ ਇਹਦੀ ਸਫਾਈ ਕਿੰਜ ਦਿਓਗੇ ਤੇ ਕਿੰਨੀ ਦਿਓਗੇ ਤੇ ਕਿਸ ਤਰ੍ਹਾਂ ਦਿਓਗੇ? ਆ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਬੰਦੇ ਕਰਦੇ ਕੀ ਨੇ ਤੇ ਕਿਹੜੇ ਪਾਸੇ ਨੂੰ ਤੁਰ ਰਹੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮਰੀਮ ਨਵਾਜ਼ ਸਾਡੀ ਬਾਜੀ ਚਾਈਨਾ 'ਚ, ਤੇ ਬਾਜੀ ਸਾਡੀ ਰਿਕਾਰਡ ਹੀ ਪੂਰੇ ਕਰੀ ਆ ਰਹੀ ਹੈ। ਹਾਂਜੀ, ਬਾਜੀ ਸਾਡੀ ਨੇ ਇੱਕ ਵੀਡੀਓ ਰਿਕਾਰਡ ਕਰਾਈ, ਬਾਜੀ ਨੂੰ ਦੱਸਿਆ ਸੀ ਕਿ ਬਾਜੀ ਕਈ ਦਿਨਾਂ ਦੀ ਗਈ ਹੈ ਤੇ ਅਸੀਂ ਤੇਰੀ ਨਾ ਮਿਊਜ਼ਿਕ ਲਾ ਲਾ ਕੇ ਟਿਕਟਾਕ ਪਾਕਿਸਤਾਨ ਚਲਾਉਣ ਡਏ। ਇਹ ਬਾਜੀ ਦੀ ਜਿਹੜੀ ਮੀਡੀਆ ਸੀ ਨਾ ਨਾਲ, ਇਹ ਖਬਰ ਮੈਨੂੰ ਦਿੱਤੀ ਜੇ ਬੜੇ ਦਿਨਾਂ ਬਾਅਦ ਲੰਬੜਦਾਰ ਸਾਹਿਬ ਨੇ। ਤੇ ਹੁਣ ਤੁਸੀਂ ਆਖੋਗੇ ਵੀ ਲੰਬੜਦਾਰ ਸਾਹਿਬ ਚਾਈਨਾ ਕਿੱਥੋਂ ਚਲੇ ਗਏ? ਇਹ ਛੱਡੋ, ਇਹ ਮੈਂ ਤਫਸੀਲ ਨਹੀਂ ਦੱਸਦਾ। ਬਹਰਹਾਲ ਲੰਬੜਦਾਰ ਸਾਹਿਬ ਨੇ ਅੰਦਰ ਦੀ ਖਬਰ ਦਿੱਤੀ ਕਿ ਬਾਜੀ ਦੇ ਮੀਡੀਆ ਨੇ ਆਖਿਆ ਵੀ ਬਾਜੀ ਤੇਰੀਆਂ ਗੁੰਗੀਆਂ ਫਿਲਮਾਂ ਹੀ ਅਸੀਂ ਘੱਲਣ ਡਏ ਹਾਂ ਪਾਕਿਸਤਾਨ। ਮਤਲਬ ਤੂੰ ਮੀਟਿੰਗ 'ਚ ਬੈਠੀ ਹੈ, ਹੱਥ ਉੱਥ ਲਾਉਣੀ ਹੈ, ਇੰਜ ਕਰਕੇ ਸਵਾਲ ਪੁੱਛਦੀ ਹੈ, ਪਿੱਛੇ ਮਿਊਜ਼ਿਕ ਚੱਲਦਾ ਹੈ, ਤੂੰ ਬੋਲਦੀ ਚੱਲਦੀ ਕੂੰਦੀ ਨਜ਼ਰ ਨਹੀਂ ਆਉਣ ਡਈ। ਤੇ ਤੂੰ ਬਾਜੀ ਬੋਲ ਪਾਕਿਸਤਾਨ ਦੇ ਵਿੱਚ, ਤੇ ਤੂੰ ਉਰਦੂ ਬੋਲਦੀ, ਬਾਹਰ ਆਈ ਹੈ ਤੇ ਅੰਗਰੇਜ਼ੀ ਬੋਲ। ਪਾਕਿਸਤਾਨੀ ਜਿਹੜੇ ਨੇ ਉਹਨਾਂ ਦਾ ਰੌਲਾ ਇਹ ਹੈ ਕਿ ਪਾਕਿਸਤਾਨੀ ਜ਼ਰਾ ਕੋਈ ਬੰਦਾ ਭਰਵੀਂ ਜੀ ਅੰਗਰੇਜ਼ੀ ਬੋਲੇ ਨਾ ਤਾਂ ਉਹ ਤੋਂ ਬੜਾ ਇੰਪ੍ਰੈਸ ਹੁੰਦੇ ਨੇ ਕਿ ਇਹ ਬੜਾ ਕੋਈ ਪੜ੍ਹਿਆ ਲਿਖਿਆ ਬੰਦਾ ਹੈ, ਬੜਾ ਦਬੰਗ ਆਦਮੀ ਹੈ। ਅੰਗਰੇਜ਼ ਸਾਡੇ ਤੇ ਹਕੂਮਤ ਕਰਦਾ ਰਿਹਾ ਨਾ, ਦਰਬਾਰੀ ਜ਼ੁਬਾਨ ਸੀ ਅੰਗਰੇਜ਼ ਦੀ, ਤੇ ਉਹ ਸਾਡੇ ਅੰਦਰ ਕੰਪਲੈਕਸ ਨੇ ਅਜੇ ਵੀ। ਚੰਗੇ ਭਲੇ ਲੋਕ ਆਪਣੇ ਨਿਆਣਿਆਂ ਨੂੰ ਪੰਜਾਬੀ ਨਹੀਂ ਸਿਖਾਉਂਦੇ, ਆਉਂਦੇ ਨੇ ਬਦਤਮੀਜ਼ ਜ਼ੁਬਾਨ ਹੈ। ਇਸ ਤੋਂ ਵੱਡਾ ਬਦਤਮੀਜ਼ ਆਦਮੀ ਕਿਹੜਾ ਹੋ ਸਕਦਾ ਜਿਹੜਾ ਆਖੇ ਵੀ ਕੋਈ ਜ਼ੁਬਾਨ ਬਦਤਮੀਜ਼ ਹੈ? ਜ਼ੁਬਾਨ ਕੀ ਹੈ? ਜ਼ੁਬਾਨ ਇੱਕ ਐਕਸਪ੍ਰੈਸ਼ਨ ਹੈ। ਹਰ ਜ਼ੁਬਾਨ ਦੇ ਵਿੱਚ ਬਦਤਮੀਜ਼ੀ ਵੀ ਹੈ ਤੇ ਤਮੀਜ਼ ਵੀ ਹੈ। ਹਰ ਜ਼ੁਬਾਨ ਦੇ ਵਿੱਚ ਮਾਂ ਨਾਲ ਗੱਲ ਕਰਨ ਦਾ ਵੀ ਤਰੀਕਾ ਹੈ, ਹਰ ਜ਼ੁਬਾਨ ਦੇ ਵਿੱਚ ਪਿਓ ਨਾਲ ਗੱਲ ਕਰਨ ਦਾ ਵੀ ਤਰੀਕਾ ਹੈ, ਉਸਤਾਦ ਨਾਲ ਗੱਲ ਕਰਨ ਦਾ ਵੀ ਤਰੀਕਾ ਹੈ, ਤੇ ਹਰ ਜ਼ੁਬਾਨ 'ਚ ਗਾਲ ਕੱਢਣ ਦੇ ਵੀ ਅਲਫਾਜ਼ ਨੇ।
ਪੰਜਾਬੀ ਤੇ ਵੈਸੇ ਵੀ ਔਲੀਆ ਅੱਲਾ ਦੀ ਜ਼ੁਬਾਨ ਹੈ, ਤੇ ਕਿਹੋ ਜੀ ਮਿੱਠੀ ਵਾਰਿਸ ਸ਼ਾਹ ਦੀ ਹੀਰ ਪੜ੍ਹ ਲਓ, ਤੇ ਜਾਂ ਤੁਸੀਂ ਬਾਬਾ ਬੁੱਲੇ ਸ਼ਾਹ ਦਾ ਕਲਾਮ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੇ ਵੀ ਪੰਜਾਬੀ ਜ਼ੁਬਾਨ ਕਿਹੋ ਜੀ ਹੈ, ਇਹਦੀ ਤਸੀਰ ਕੀ ਹੈ ਤੇ ਕਿੰਨੀ ਤਕੜੀ ਹੈ। ਬਹਰਹਾਲ ਇਹ ਉਹ ਬਦਬਖਤੀ ਹੈ ਸਾਡੀ ਗੁਲਾਮਾਨਾ ਜ਼ਹਿਨੀਅਤ ਦੀ, ਜਿੱਥੇ ਅਸੀਂ ਜ਼ੁਬਾਨਾਂ ਨੂੰ ਬਦਤਮੀਜ਼ ਆਖ ਦਿੰਦੇ ਹਾਂ। ਪੰਜਾਬੀ ਜ਼ੁਬਾਨ ਜਿਹੜੀ ਉਹ ਆਮ ਮਾੜੇ ਬੰਦੇ ਲਈ ਰੱਖ ਦਿੱਤੀ ਹੈ, ਤੇ ਹੁਣ ਤੇ ਪਿੰਡਾਂ ਵਾਲੇ ਸਾਡੇ ਜਿਹੜੇ ਨੇ, ਮੇਰਾ ਹਾਸਾ ਨਿਕਲ ਜਾਂਦਾ। ਮੇਰੇ ਆਪਣੇ ਟੱਬਰ 'ਚ ਵੀ ਕਈ ਵਾਰੀ ਇਹੋ ਜਿਹੀਆਂ ਚਵਲਾਂ ਮਾਰਦੇ ਨੇ, ਜਿਹਨੂੰ ਵਿਚਾਰੇ ਨੂੰ ਉਰਦੂ ਨਹੀਂ ਵੀ ਬੋਲਣੀ ਆਉਂਦੀ, ਉਹ ਵੀ ਛੋਟੇ ਜਿਹੇ ਅਯਾਣੇ ਨੂੰ ਵੇਖ ਕੇ ਤੇ ਉਹਦੇ ਨਾਲ ਉਰਦੂ ਬੋਲਣਾ ਸ਼ੁਰੂ ਕਰ ਦਿੰਦੇ ਨੇ। ਉਹ ਅਯਾਣਾ ਵੀ ਪਰੇਸ਼ਾਨ ਹੁੰਦਾ ਹੈ ਵੀ ਆ ਜਿਹੜਾ ਬੰਦਾ ਉਰਦੂ ਬੋਲਣ ਡਿਆ, ਜਾਂ ਤਾਂ ਇਹਨੂੰ ਉਰਦੂ ਨਹੀਂ ਆਉਂਦੀ, ਜਾਂ ਜਿਹੜੀ ਮੈਨੂੰ ਸਿਖਾਉਂਦੇ ਨੇ ਉਰਦੂ 'ਚ ਉਹ ਨਹੀਂ ਠੀਕ ਹੈਗੀ। ਚੰਗੀ ਭਲੀ ਪੰਜਾਬੀ 'ਚ ਗੱਲਬਾਤ ਕਰਨ ਡਏ ਹੁੰਦੇ ਨੇ ਸਾਰੇ। ਜਿਸ ਵੇਲੇ ਅਯਾਣਾ ਵੜਦਾ ਤੇ ਆ ਜਾਓ ਬੇਟਾ, ਕਿਸ ਕਲਾਸ में पढ़ते हो आप, ਨਾਲ ਹੀ ਉਰਦੂ ਸ਼ੁਰੂ ਹੋ ਜਾਂਦੀ ਹੈ। ਕਈ ਤੇ ਥੋੜ੍ਹਾ ਥੋੜ੍ਹਾ ਅੰਗਰੇਜ਼ੀ ਨੂੰ ਵੀ ਹੱਥ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਅਯਾਣੇ ਸਮਝਦੇ ਨੇ ਵੀ ਇਹ ਯਾਰ ਇਹ ਸਾਨੂੰ ਤਾਂ ਇਹੀ ਦੱਸਿਆ ਵੀ ਤੇਰੇ ਚਾਚੇ ਫੀਕੇ ਨੇ ਆਉਣਾ ਅੱਜ, ਤੇ ਇਹ ਕਿਹੜਾ ਸਾਡਾ ਕੋਈ ਚਾਚਾ ਸਟੀਵਨ ਆ ਗਿਆ ਨਿਊਯਾਰਕ ਤੋਂ, ਜਿਹੜਾ ਨਾਲ ਹੀ ਸਿੱਧਾ ਹੀ ਅੰਗਰੇਜ਼ੀ ਨੂੰ ਵੀ ਹੱਥ ਮਾਰਨ ਡਿਆ। ਬਹਰਹਾਲ ਇਹਦੇ 'ਤੇ ਕਿਸ ਦਿਨ ਪੂਰੀ ਤਫਸੀਲ ਨਾਲ ਗੱਲ ਕਰਾਂਗੇ। ਇਹ ਸਾਡੀ ਜਿਹੜੀ ਪ੍ਰੋਬਲਮ ਹੈ ਨਾ, ਅੰਦਰ ਦਾ ਸਾਡਾ ਗੰਦ ਹੈ, ਇਹ ਉਸ ਵੇਲੇ ਉੱਬਲ ਕੇ ਬਾਹਰ ਆਉਂਦਾ। ਇਸ 'ਤੇ ਥੋੜ੍ਹਾ ਜਿਹਾ ਕੰਟਰੋਲ ਕਰਿਆ ਕਰੋ ਅਤੇ ਆਪਣੀ ਜ਼ੁਬਾਨ ਬੋਲਿਆ ਕਰੋ। ਬਿਲਕੁਲ ਤੁਸੀਂ ਭੈੜੇ ਨਹੀਂ ਲੱਗਦੇ, ਬਿਲਕੁਲ ਭੈੜੇ ਨਹੀਂ ਲੱਗਦੇ। ਇਹ ਤੁਸੀਂ ਜ਼ੇਨ 'ਚ ਬਣਾ ਲਿਆ ਹੈ ਕਿ ਆਪਣੇ ਬੱਚਿਆਂ ਨਾਲ ਉਰਦੂ ਬੋਲਣੀ ਹੈ। ਅਤੇ ਸਿਰਫ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਵੀ ਅਸੀਂ ਜਿਹੜੇ ਸਾਰੇ ਹਾਂ, ਮਸਲਨ ਮੇਰੇ ਅਤੇ ਮਾਂ ਪਿਓ ਨੂੰ ਉਰਦੂ ਨਹੀਂ ਸੀ ਆਉਂਦੀ, ਨਾ ਅੰਗਰੇਜ਼ੀ ਆਉਂਦੀ ਸੀ, ਅਤੇ ਅਸੀਂ ਸਕੂਲਾਂ ਦੇ ਵਿੱਚ ਮਾੜੀ ਚੰਗੀ ਸਿੱਖ ਹੀ ਲਈ। ਇਸੇ ਤਰੀਕੇ ਨਾਲ ਇਹ ਜਿੰਨੇ ਬੱਚੇ ਜਿਹੜੇ ਨੇ ਬਾਅਦ ਦੇ ਵਿੱਚ ਅੰਗਰੇਜ਼ੀ, ਅਸੀਂ 6ਵੀਂ ਜਮਾਤ 'ਚ ਅੰਗਰੇਜ਼ੀ ਪਹਿਲੀ ਵਾਰੀ ਸੁਣੀ ਸੀ, ਅਤੇ ਸਾਨੂੰ ਵੀ ਕੋਈ ਮਾੜੀ ਚੰਗੀ ਗੁਜ਼ਾਰਾ ਹੋ ਹੀ ਗਿਆ ਨਾ ਸਾਡਾ। ਚਲੋ ਬਿਲਕੁਲ ਅਸੀਂ ਅਹਿਲੇ ਜ਼ੁਬਾਨ ਤਾਂ ਨਹੀਂ ਹੈਗੇ ਅੰਗਰੇਜ਼ੀ 'ਚ, ਪਰ ਆਪਣਾ ਅਸੀਂ ਗੁਜ਼ਾਰਾ ਤਾਂ ਕਰ ਹੀ ਲਿਆ ਨਾ। ਅਤੇ ਜ਼ੁਬਾਨ ਜਿਹੜੀ ਹੈ ਨਾ, ਦੂਜੀ ਜ਼ੁਬਾਨ, ਉਹ ਬੰਦਾ ਸਿੱਖ ਹੀ ਲੈਂਦਾ। ਮਾਂ ਬੋਲੀ ਦਾ ਰੌਲਾ ਹੁੰਦਾ, ਉਹ ਬੱਚਿਆਂ ਨਾਲ ਬੋਲਿਆ ਕਰੋ ਤਾਂ ਕਿ ਉਹਨਾਂ ਨੂੰ ਸੰਘਣੀ, ਗੂੜੀ ਅਤੇ ਗਾੜੀ ਪੰਜਾਬੀ ਆਵੇ। ਬਾਕੀ ਗੱਲਾਂ ਬਾਅਦ ਦੀਆਂ ਨੇ, ਆਪੇ ਸਿੱਖ ਲੈਣਗੇ। ਅੱਛਾ ਜੀ, ਖੈਰ ਵਾਪਸ ਆਉਣੇ ਇਸ ਗੱਲ 'ਤੇ ਕਿ ਬਾਜੀ ਸਾਡੀ ਨੂੰ ਨਾ ਆਖਿਆ ਵੀ ਬਾਜੀ ਜੀ ਤੁਹਾਡੀਆਂ ਗੁੰਗੀਆਂ ਕਿਸਮ ਦੀਆਂ ਜਾ ਰਹੀਆਂ ਨੇ ਸਾਰੀਆਂ, ਉੱਥੇ ਜਿਹੜੀਆਂ ਫਿਲਮਾਂ ਜਾ ਰਹੀਆਂ ਨੇ ਵਾਪਸ, ਅਤੇ ਉਹਦੇ 'ਚ ਮੀਟਿੰਗ 'ਚ ਬੈਠੇ ਹੋ, ਅਤੇ ਤੁਸੀਂ ਉਹ ਜਿਹੜੀ ਹੈ ਨਾ ਅੰਗਰੇਜ਼ੀ ਬੋਲਣੀ। ਪਹਿਲਾਂ ਫੈਸਲਾ ਹੋਇਆ ਸੀ ਉਰਦੂ ਬੋਲਣ ਦਾ, ਉਹਨਾਂ ਆਖਿਆ ਬਾਜੀ ਤੂੰ ਬੈਠੀ ਚਾਈਨਾ 'ਚ, ਤੂੰ ਉਰਦੂ ਬੋਲੇਂਗੀ ਜਾਂ ਤੇ ਨਾਲ ਕਿਸੇ ਨੂੰ ਬਹਿ ਕੇ ਟਰਾਂਸਲੇਸ਼ਨ ਸ਼ੌਂਕ ਸ਼ਿੰਗ ਸ਼ੌਂਕ ਖਾ ਰੱਖਿਆ, ਉਹ ਤਾਂ ਕਿਸੇ ਦੇ ਮੂੰਹ 'ਚ ਨਾ ਫਸ ਜਾਏ। ਉਹ ਵੈਸੇ ਤਾਂ ਕਈ ਬਾਜੀ ਦੇ ਨਾਲ ਆਹੋ ਨਹੀਂ ਆਹੋ ਵਾਲੀਆਂ ਇਹੋ ਜਿਹੀਆਂ ਹੀ ਗਈਆਂ ਨੇ, ਉਹ ਉਰਦੂ ਵੀ ਬੋਲਣ ਤੇ ਇੰਝ ਹੀ ਲੱਗਦਾ ਵੀ ਚਾਈਨੀਜ਼ ਬੋਲਣ ਡਈਆਂ ਨੇ। ਬਹਰਹਾਲ ਉਹਨਾਂ ਆਖਿਆ ਵੀ ਬਾਜੀ ਇਹ ਕੰਮ ਫੱਬਣਾ ਨਹੀਂ, ਇਹਦਾ ਫੱਬਣਾ ਹੈ ਨਾ ਬੜਾ ਖੂਬਸੂਰਤ ਲਫ਼ਜ਼ ਹੈ, ਇਹਦੇ 'ਤੇ ਕਸਮੇ ਖੁਦਾ ਦੀ ਪੂਰਾ ਵੀ ਲਾਗ ਹੋ ਸਕਦਾ ਫੱਬਣ 'ਤੇ। ਅਤੇ ਬਹਰਹਾਲ ਇਹ ਮੇਰਾ ਬੜਾ ਪਸੰਦੀਦਾ ਲਫ਼ਜ਼ ਹੈ। ਉਹਨਾਂ ਆਖਿਆ ਬਾਬੀ ਆਖ ਦਿੱਤਾ, ਬਾਰਬੀ ਡੋਲ ਤੋਂ ਬਾਬੀ ਆਖ ਦਿੱਤਾ। ਉਹਨਾਂ ਆਖਿਆ ਵੀ ਬਾਜੀ ਇਹ ਫੱਬਣਾ ਨਹੀਂ ਕੰਮ, ਅਤੇ ਤੂੰ ਅੰਗਰੇਜ਼ੀ ਬੋਲ ਇਸੇ ਦੇ। ਹੁਣ ਅੰਗਰੇਜ਼ੀ ਜਿਹੜੀ ਵਾਰ ਬਾਰਬੀ ਆਖਣ ਡਿਆ, ਹੁਣ ਅੰਗਰੇਜ਼ੀ ਬੋਲ ਤੇ ਲਵੇ ਬਾਜੀ। ਬਾਜੀ ਧੀ ਤੇ ਨਵਾਜ਼ ਸ਼ਰੀਫ ਦੀ ਹੈ ਨਾ, ਅਤੇ ਕਿੰਨੀ ਕੁ ਬੋਲ ਲੈਗੀ ਆਖਿਰ। ਫੈਸਲਾ ਹੋਇਆ ਵੀ ਪਰਚੀ ਰੱਖ ਲਓ ਬਾਜੀ ਤਰ੍ਹਾਂ। ਪਰਚੀ ਲਿਖ ਕੇ ਬਾਜੀ ਦੇ ਸਾਹਮਣੇ ਰੱਖ ਦਿੱਤੀ। ਬਾਜੀ ਨੇ ਖੱਬੇ ਪਾਸੇ ਪਰਚੀ ਰੱਖ ਲਈ, ਅਤੇ ਬਾਜੀ ਨੇ ਫਿਰ ਬੋਲਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਜੀ ਹੁਣ ਇਹ ਤਾਂ ਨਹੀਂ ਦੱਸਣਾ, ਬਾਜੀ ਤਾਂ ਇਮਰਾਨ ਖਾਨ ਤਰ੍ਹਾਂ ਚਾਹੁੰਦੀ ਹੈ ਵੀ ਕੈਮਰੇ 'ਚ ਅੱਖਾਂ ਪਾ ਕੇ ਅੰਗਰੇਜ਼ੀ ਬੋਲਾਂ ਮੈਂ। ਅਤੇ ਬਾਜੀ ਹੁਣ ਕੈਮਰਾ ਵੀ ਲੱਗਾ ਸੀ ਅਤੇ ਮਾਈਕ ਵੀ ਲੁਕਾ ਕੇ ਬਾਜੀ ਨੂੰ ਲਾਇਆ ਸੀ ਤਾਂ ਕਿ ਆਵਾਜ਼ ਕਲੀਅਰ ਜਾਵੇ। ਇਹ ਵੀ ਲੰਬੜਦਾਰ ਨੇ ਖਬਰ ਦਿੱਤੀ ਕਿ ਉਹ ਮਾਈਕ ਬਾਜੀ ਦੇ ਦੁਪੱਟੇ ਦੇ ਥੱਲੇ ਲੱਗਾ ਹੈ। ਉਹ ਫਿਲਮ ਬਣਾਈ ਪਾਕਿਸਤਾਨੀਆਂ ਵਾਸਤੇ ਗਈ ਸੀ, ਇਹ ਪਟਵਾਰੀਆਂ ਵਾਸਤੇ ਵੀ ਸਾਡੀ ਲੀਡਰ ਅੰਗਰੇਜ਼ੀ ਵੀ ਬੋਲਦੀ ਹੈ। ਅਤੇ ਬਾਜੀ ਨੇ ਜਿਸ ਵੇਲੇ ਅੰਗਰੇਜ਼ੀ ਛੱਡੀ ਨਹੀਂ ਛੱਡੀ, ਮੈਨੂੰ ਬੋਲਣੀ ਛੱਡੀ ਨਹੀਂ ਛੱਡੀ, ਛੱਡਣਾ ਹੁੰਦਾ ਜਿਵੇਂ ਕਿਸੇ ਸ਼ੈ ਨੂੰ ਛੱਡ ਦੇਣਾ, ਖੋਲ੍ਹ ਦੇਣਾ। ਬਾਜੀ ਨੇ ਜਿਸ ਵੇਲੇ ਅੰਗਰੇਜ਼ੀ ਖੋਲ੍ਹੀ ਅਤੇ ਬਸ ਇੱਕ ਲਾਈਨ ਤੋਂ ਬਾਅਦ ਬਾਜੀ ਦੀ ਅੰਗਰੇਜ਼ੀ ਮੁੱਕ ਜਾਂਦੀ ਹੈ। ਫਿਰ ਉਹ ਜਿਵੇਂ ਅਲਾਮਾ ਇਕਬਾਲ ਦੇ ਮਜ਼ਾਰ ਦੇ ਸਾਹਮਣੇ ਬਾਜੀ ਉਰਦੂ ਲਿਖਦੀ ਸੀ, ਅਤੇ ਉਹ ਕੈਮਰਾਮੈਨ ਨੇ ਵਿਖਾਇਆ ਨਹੀਂ ਸੀ। ਇਹ ਮੁੰਡਾ ਅਗਰ ਤੁਹਾਨੂੰ ਵਿਖਾ ਸਕੇ ਅੱਜ ਫੇਰ, ਤੇ ਕਾ ਕੇ ਕੀ ਕਾ ਲਿਖ ਕੇ ਕੱਟੀ ਆਉਂਦੀ ਸੀ, ਲਫ਼ਜ਼ ਹੀ ਪੂਰਾ ਨਹੀਂ ਸੀ। ਉਹੀ ਅੰਗਰੇਜ਼ੀ 'ਚ ਬਾਜੀ ਦਾ ਹਾਲ। ਹਾਲਾਂ ਉੱਤੋਂ ਲਿਖੀ ਪੜ੍ਹਨੀ ਸੀ, ਪੜ੍ਹੀ ਨਹੀਂ ਸੀ ਜਾ ਰਹੀ। ਇਹ ਜ਼ਰਾ ਵੀਡੀਓ ਵੇਖੋ ਪੂਰੀ, ਇਹਦੇ 'ਚ ਫਿਰ ਤੁਸੀਂ ਗਿਣਨੇ ਨੇ, ਮੈਂ ਤੁਹਾਨੂੰ 2 ਵਾਰੀ ਵੀਡੀਓ ਵਿਖਾਉਣੀ ਹੈ। ਇਹ ਵੀਡੀਓ ਹੈਗੀ ਜੀ ਕੋਈ 15-20 ਸੈਕਿੰਡ ਦੀ, ਇਹ ਵੇਖੋ ਅਤੇ ਤੁਸੀਂ ਵੇਖਣਾ ਇਹਦੇ 'ਚ ਕਿੰਨੇ ਕੱਟ ਨੇ, ਮਤਲਬ ਕਿੰਨੇ ਥਾਵਾਂ 'ਤੇ ਬਾਜੀ ਨੇ ਗਲਤੀ ਕੀਤੀ ਅਤੇ ਕੱਟ ਕੇ ਵੀਡੀਓ ਜੋੜੀ ਹੈ। ਇਹ ਤੁਸੀਂ ਗਿਣਨੇ ਨੇ, ਫਿਰ ਮੈਂ ਪਤਾ ਕਰਨਾ ਵੀ ਤੁਸੀਂ ਫਿਰ ਬਾਅਦ 'ਚ ਥੱਲੇ ਕੌਮੈਂਟ 'ਚ ਲਿਖਣਾ ਵੀ ਤੁਸੀਂ ਪੂਰੇ ਗਿਣੇ ਸਨ ਜਾਂ ਘੱਟ ਗਿਣੇ ਸਨ। ਫਿਰ ਮੈਂ ਤੁਹਾਨੂੰ ਬਾਅਦ 'ਚ ਦੱਸਾਂਗਾ ਵੀ ਇਹਦੇ 'ਚ ਕਿੰਨੇ ਕੱਟ ਨੇ। ਇਹ ਵੇਖੋ। I, on behalf of my country, on behalf of my province, on behalf of my government in Punjab and my delegation, I want to thank you profusely
for your hospitality, for the time that you've given us today, and for hosting us. And Excellency, you just asked when I was here last time. It's been 32 years, and now that I came to China day before yesterday, I'm seeing a new China, which people call present day miracle. ਵੇਖ ਲਈ ਜੇ। ਹੁਣ ਦੱਸੋ ਵੀ ਕਿੰਨੇ ਕੱਟ ਨੇ ਇਹਦੇ ਵਿੱਚ। ਇਹ ਥੱਲੇ ਚੁੱਪ ਕਰਕੇ ਸੱਜੇ ਕੰਨ ਨੂੰ ਹੱਥ ਲਾ ਕੇ ਪਹਿਲਾਂ ਥੱਲੇ ਕਮੈਂਟ ਲਿਖ ਦਿਓ। ਮੈਂ ਤੁਹਾਨੂੰ ਇਹ ਜਿਹੜੇ ਅਗਲੇ ਚੰਦ ਸੈਕਿੰਡ ਨੇ ਕਮੈਂਟ ਲਿਖਣ ਦੇ ਦੇਣ ਡਿਆ। ਤੇ ਜਿਹਨੇ ਹਜੇ ਨਹੀਂ ਲਿਖਿਆ ਆਖਰ ਤੇ ਲਿਖਣਾ ਕਮੈਂਟ, ਉਹ ਵੀ ਇਮਾਨਦਾਰੀ ਨਾਲ ਸਹੀ ਨੰਬਰ ਲਿਖਣਾ, ਬਾਅਦ 'ਚ ਝੂਠ ਨਹੀਂ ਮਾਰ ਦੇਣਾ। ਇਹ ਹੁਣ ਮੈਂ ਤੁਹਾਨੂੰ ਦੋਹਰੇ ਵਿਖਾਉਣਾ ਤੇ ਤੁਹਾਨੂੰ ਦੱਸਦਾ ਉਸ ਤੋਂ ਪਹਿਲਾਂ ਵੀ 13 ਕੱਟ ਸਨ ਇਹਦੇ ਵਿੱਚ। ਕਿੰਨੇ? 13। ਬਾਜੀ 13 ਵਾਰੀ ਰੁਕੀ ਏ। ਹਜੇ ਆ ਈ ਊ ਉਹ ਤੇ ਚੱਲਣ ਡਿਆ ਵਿੱਚ। ਇਹ ਆ ਈ ਊ ਸਾਰੇ ਗਾਮਾ ਪਾਦਾ ਨਹੀਂ ਸਾ। ਇਸ ਤੋਂ ਇਲਾਵਾ ਵੀ ਜਿਹੜੀਆਂ ਗਲਤੀਆਂ ਬਾਜੀ ਨੇ ਕੀਤੀਆਂ ਉਹ 13 ਸਨ। ਤੇ 13 ਟਾਂਕੇ ਲਾਏ ਨੇ ਬਾਜੀ ਦੀ ਪੂਰੀ ਜ਼ਿੰਦਗੀ ਟਾਂਕਿਆਂ ਤੇ ਚੱਲਣ ਦੀ। ਮੀਨ ਜੋੜ ਕੇ ਇੱਧਰ ਦੀਆਂ ਉੱਧਰ ਦੀਆਂ ਛਾਵਾਂ ਉਹ ਟੋਟੇ ਜੋੜ ਕੇ ਤੇ ਫੇਰ ਤੇ ਬਾਜੀ ਦੇ ਜਿਹੜੇ ਨੇ ਇਹਦੇ 'ਚ 13 ਟੋਟੇ ਜੁੜੇ ਜੇ ਇਸ ਵੀਡੀਓ ਦੇ ਵਿੱਚ। ਇਹ ਵੇਖੋ। I, on behalf of my country, on behalf of my province, on behalf of my government in Punjab and my delegation, I want to thank you profusely for your hospitality, for the time that you've given us today, and for hosting us. And Excellency, you just asked when I was here last time. It's been 32 years, and now that I came to China day before yesterday, I'm seeing a new China, which people call present day miracle. ਵੇਖ ਲਈ ਜੇ। ਇਹ ਜੇ ਸਾਡੀ ਬਾਜੀ ਤੇ ਇਹ ਸਾਡੀ ਬਾਜੀ ਦੇ ਕੰਮ ਨੇ। ਤੇ ਬਾਜੀ ਉੱਥੇ ਜਿਹੜੇ ਰਿਕਾਰਡ ਹੀ ਬਣਾਈ ਆ ਰਹੀ ਹੈ। ਤੇ ਹੁਣ ਪਤਾ ਨਹੀਂ ਕਿੰਨੇ ਕੁ ਰਿਕਾਰਡ। ਤੇ ਫਿਰ ਕਿਸੇ ਦਫ਼ਤਰ ਗਈ ਤੇ ਉੱਥੇ ਮੱਛੀਆਂ ਵੇਖਣ ਲੱਗ ਪਈ। ਅਖਬਾਰ ਤੇ ਖਬਰ ਛਪੀ ਹੈ ਕਿ ਬਾਜੀ ਜਿਹੜੀ ਹੈ ਉਹ ਰੰਗ ਬਰੰਗੀਆਂ ਮੱਛੀਆਂ ਵੇਖਣ ਡਈ। ਉਹ ਕਿਸੇ ਸਾਫੀ ਨੇ ਲਾਈ ਸੀ ਉਹਦੇ 'ਤੇ ਟਵੀਟ ਕਿ ਅੱਜ ਮੇਲਾ ਵੇਖਣ ਆਈਆਂ ਕੁੜੀਆਂ ਲਾਹੌਰ ਦੀਆਂ। ਉਹੀ ਗੱਲ ਬਣੀ ਹੈ ਵੀ ਆਹੋ ਨਹੀਂ ਆਹੋ ਵਾਲੀਆਂ ਨਾਲ ਖਲੋਤੀਆਂ ਰੰਗ ਬਰੰਗੀਆਂ ਮੱਛੀਆਂ ਵੇਖਣ ਡਈਆਂ ਨੇ ਤੇ ਖਲੋਤੀਆਂ ਨੇ ਤਸਵੀਰ ਖਿੱਚੀ ਹੈ ਤੇ ਅਖਬਾਰ 'ਤੇ ਚੱਲਣ ਡਈ ਹੈ। ਪਰ ਜਦੋਂ ਬੰਦੇ ਨੂੰ ਆਪ ਖਿਆਲ ਨਾ ਹੋਵੇ ਆਪਣੀ ਇੱਜ਼ਤ ਦਾ, ਦੂਜਾ ਕਿਵੇਂ ਆਖ ਸਕਦਾ ਹੈ ਵੀ ਬਈ ਇਸ ਕੰਮ ਨੂੰ ਜ਼ਰਾ ਥੋੜ੍ਹਾ ਜਿਹਾ ਬਿਹਤਰ ਕਰੋ। ਅਗਲੀ ਖਬਰ ਹੈ ਜੀ ਕਿ ਇਹ ਤੁਹਾਡੇ ਸਾਹਮਣੇ ਇੱਕ ਸ਼ੇਰ ਰੱਖਨੇ ਤੇ ਨਾਲ ਵੀਡੀਓ ਰੱਖਨੇ। ਇਹ ਸ਼ਾਇਰ ਜਿਹੜਾ ਹੈ, ਸਿੰਗਰ ਜਿਹੜਾ ਹੈ, ਉਹਨੇ ਗਾਣਾ ਗਾਇਆ ਸੀ ਔਰ ਗਾਣੇ ਦੇ ਵਿੱਚ ਇੱਕ ਬੋਲ ਸੀ, जब बन सकी ना बात किसी हेर फेर से तो कुत्ते लड़ा दिए जंगल के शेर से। मिसरा थोड़ा जिहा मेरे को अग्गा पिछा होएगा क्योंकि मेरा शेर नहीं तो ना मैं गाया सी। ਇਹ ਤੁਹਾਨੂੰ ਹੁਣ ਦੱਸਨੇ ਕਿ ਇਹ ਜਿਹਨੇ ਗਾਣਾ ਗਾਇਆ ਸੀ ਨਾ ਉਹ ਇੱਕ ਵਿਚਾਰਾ ਇੰਟਰਵਿਊ ਦੇਣ ਗਿਆ ਤੇ ਉਹਦੇ ਕੋਲੋਂ ਜਦੋਂ ਅਗਲੇ ਬੰਦੇ ਨੇ ਸਵਾਲ ਪੁੱਛਿਆ ਕਿ ਯਾਰ ਤੂੰ ਇਸ ਸਵਾਲ ਤੋਂ ਬੜਾ ਮਸ਼ਹੂਰ ਹੋ ਗਿਆ ਤੇ ਉਹਨੇ ਕਿਹਾ ਕਿ ਜਨਾਬ ਮਿਹਰਬਾਨੀ ਕਰਕੇ ਇਹ ਮੇਰੇ ਕੋਲੋਂ ਨਾ ਸਵਾਲ ਕਰੋ ਨਾ ਸ਼ੇਰ ਦੁਬਾਰਾ ਗਵਾਓ। ਇਹ ਇਸ ਇੰਟਰਵਿਊ 'ਚ ਉਹਨੇ ਗੱਲ ਨਹੀਂ ਕੀਤੀ ਪਰ ਬਾਅਦ 'ਚ ਇੰਟਰਵਿਊ ਕਰਨ ਵਾਲੇ ਨੂੰ ਉਹਨੇ ਦੱਸਿਆ ਕਿ ਜਨਾਬ ਗੱਲ ਇਹ ਹੈ ਕਿ ਮੈਂ ਤੇ ਇਮਰਾਨ ਖਾਨ ਦਾ ਨਾਂ ਨਹੀਂ ਸੀ ਲਿਆ ਪਰ ਜਿਹੜੀ ਅਪੋਜ਼ਿਟ ਪਾਰਟੀ ਹੈ ਉਹ ਆਂਦੀ ਹੈ ਵੀ ਸ਼ੇਰ ਤੋਂ ਇਮਰਾਨ ਖਾਨ ਨੂੰ ਆਖਿਆ ਤੇ ਕੁੱਤਾ ਸਾਨੂੰ ਆਖਿਆ ਹੈ ਤੇ ਇਸ ਲਈ ਉਹਨਾਂ ਮੇਰੀ ਠੁਕਾਈ ਕੀਤੀ ਹੈ। ਪਹਿਲਾਂ ਵੀ ਮਜ਼ੀਦ ਵੀ ਕਰਨਗੇ। ਇਸ ਲਈ ਇਹ ਜਿਹੜਾ ਸ਼ੇਰ ਹੈ ਕਿ ਜਬ ਬਨ ਸਕੀ ਨਾ ਬਾਤ ਕਿਸੀ हेर फेर से कुत्ते लड़ा दिए जंगल के शेर से। ਇਹ ਤੂੰ ਸ਼ੇਰ ਨਹੀਂ पढ़ना बाकी और ਜਿਹੜਾ मर्जी शेर पढ़ आपे सुन लो की आखदा जी। और एक शेर जो इन्होंने पढ़ा तो उसके बाद तो फिर टीआरपी मीटर्स ही टूट गए और वो ये था कि जब बन सकी ना बात कोई हेर फेर से कुत्ते लड़ा दिए गए जंगल के शेर से। अस्सलाम वालेकुम मोहसिन जी, मलिक वालेकुम साहब, अस्सलाम। उम्मीद करता हूँ आप खैर वाफियत माशाल्लाह होंगे। बिल्कुल ठीक हूँ। हाउ इज एवरीथिंग? जी अल्लाह पाक आपको सलामत रखे। सर एक तो मैं मतलब थोड़ा कन्फ्यूज इस वजह तो हो गई ना क्योंकि जो मैंने उस भाई करते दसे ना जो तरतीब उस दे दी है मैं मतलब वक्ती तौर मजबूर हाँ उस दे चलन ते उसते भी कैसर नदीम गुडू साहब तो क्योंकि उन्होंने इशू काफ़ी ज़्यादा एक तरतीब है। हाँ तुसा इस तरह करो ना मतलब तुसा जेड़े शेर लोग गलत दुआ लाए तो लगे गए ना थोड़ा ये शेर काट दियो ये वाला शेर के हाँ जब जी, बन मतलब सकी ना हाँ बात जी, कोई हेर हाँ फेर जी से। ए वाला और फौज वाला बाकी मेरे को शेर तो ऑलरेडी काफी ज्यादा है तो सुनना तो दुआ कर दी। लेकिन आप नहीं समझते कि इन अशार ने जो मकबूलियत आपको दी है जी, जी। उससे पहले सर, तो मैं- मोहसिन मैं- मलंगी को कोई जानता नहीं था। बिल्कुल सर मेरी गल सुनो। ਸੁਣ ਲਿਆ ਜੀ ਤੁਸੀਂ। ਮੇਰਾ ਖਿਆਲ ਹੋਣੇ ਦੇ ਤੇ ਮੈਂ ਕੀ ਅੱਜ ਤਬਸਰਾ ਕਰਾਂ। ਅੱਜ ਮੇਰਾ ਥੋੜ੍ਹਾ ਜਿਹਾ ਸਾਹ ਸੌਖਾ ਨਿਕਲ ਰਿਹਾ ਤੇ ਮੈਂ ਕਿ ਥੋੜ੍ਹੀ ਜਿਹੀ ਤੁਹਾਨੂੰ ਇਹ ਚੀਜ਼ਾਂ ਦੱਸ ਦਈਏ। ਹੁਣ ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।